1907 ਦੇ ਵਿੱਚ ਹੂੰ ਇੱਕ ਸ਼ਹਿਰ ਆ ਬੈਲਹਿੰਗਮ, ਜਿਹੜਾ ਕਿ ਸਿਆਟਲ ਤੋਂ ਜਦੋਂ ਕੈਨੇਡਾ ਨੂੰ ਜਾਈਦਾ ਰਸਤੇ 'ਚ ਆਉਂਦਾ, ਕੈਨੇਡਾ ਦੇ ਬਾਰਡਰ ਤੋਂ 40-45 ਮੀਲ ਉਹ ਸ਼ਹਿਰ ਹੈਗਾ। ਹੂੰ ਉੱਥੇ ਆਪਣਾ ਕੋਈ 300 ਬੰਦਾ ਰਹਿੰਦਾ ਸੀਗਾ ਜੀ, ਕੰਮ ਕਰਦਾ ਸੀ ਜੀ। ਹੂੰ ਹੂੰ ਕੀ ਹੋਇਆ, ਰਾਤ ਨੂੰ ਉਸ ਸ਼ਹਿਰ ਦੇ ਜਿਹੜੇ ਜ਼ਿਆਦਾਤਰ ਗੋਰੇ ਹੀ ਸੀ ਲੋਕ, ਉਹ ਇਕੱਠੇ ਹੋ ਕੇ ਆਏ। ਉਹਨਾਂ ਨੇ ਆਪਣੇ ਲੋਕਾਂ ਨੂੰ ਨਾ ਕੁੱਟ ਮਾਰ ਕੇ ਕਿਹਾ ਵੀ ਤੁਸੀਂ ਇੱਥੋਂ ਚਲੇ ਜਾਓ, ਭੱਜ ਜਾਓ, ਵੀ ਸ਼ਹਿਰ ਛੱਡ ਜਾਓ। ਹੂੰ ਤੇ ਉਹ ਆਪਣੇ ਬੰਦੇ ਹੁਣ ਵਿਚਾਰੇ ਕੀ ਕਰਦੇ, ਉਹਨਾਂ ਨੇ ਆਪਣਾ ਜੋ ਵੀ ਕਿਸੇ ਨੇ ਕੁਝ ਚੱਕਿਆ ਜੀ, ਉਹਨਾਂ ਨੂੰ ਰਾਤ ਨੂੰ ਉਹਨਾਂ ਨੇ ਪੁਲਿਸ ਨੇ ਉਹਨਾਂ ਨੂੰ ਜੇਲ੍ਹ 'ਚ ਰੱਖ ਲਿਆ ਵੀ ਇਹਨਾਂ ਨੂੰ ਕੋਈ ਮਾਰ ਮੂਰ ਨਾ ਦੇਵੇ। ਚਲੋ ਐਟਲੀਸਟ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਉਸ ਦਿਨ। ਠੀਕ ਹੈ। ਦਸੰਬਰ ਦੀ ਗੱਲ ਆ, ਲੇਬਰ ਡੇ ਵਾਲੇ ਦਿਨ ਦੀ ਗੱਲ, 1907 ਦੀ। ਉਹਨਾਂ ਨੂੰ ਜੇ ਤੁਸੀਂ ਗੂਗਲ ਕਰਕੇ ਦੇਖੋ ਤਾਂ ਐਂਟੀ ਹਿੰਦੂ ਰਾਈਟਸ ਆਫ 19 ਉਸ ਬਲਿੰਗਮ ਕਿਹਾ ਜਾਂਦਾ। ਉਹ ਵਜ੍ਹਾ ਇਹ ਸੀ ਵੀ ਜਿਹੜੇ ਹਿੰਦੁਸਤਾਨ ਤੋਂ ਲੋਕ ਆਉਂਦੇ ਸੀ ਸਾਰਿਆਂ ਨੂੰ ਹਿੰਦੂ ਕਿਹਾ ਜਾਂਦਾ ਸੀ, ਜਦੋਂ ਕਿ ਉਹ ਜ਼ਿਆਦਾਤਰ ਸਿੱਖ ਸੀਗੇ। ਉਹਨਾਂ ਦੇ ਵਿੱਚ ਕੁਛ ਦੂਜੇ ਵੀ ਸੀਗੇ ਸਾਡੇ ਸਿੱਖ, ਹਿੰਦੂ ਤੇ ਮੁਸਲਿਮ ਭਰਾ ਵੀ ਸੀ, ਭੈਣਾਂ ਤਾਂ ਨਹੀਂ ਸੀਗੀਆਂ, ਜ਼ਿਆਦਾ ਬੰਦੇ ਹੀ ਆਉਂਦੇ ਸੀ ਉਦੋਂ, ਹਾਂਜੀ, ਕਿਉਂਕਿ ਪਰਿਵਾਰ ਨੂੰ ਲਿਆਣ ਨਹੀਂ ਸੀ ਦਿੱਤਾ ਜਾਂਦਾ। ਤਾਂ ਉਹਨਾਂ ਵਿੱਚੋਂ 5 ਫੈਮਲੀਆਂ ਨਹੀਂ, ਸੌਰੀ 5 ਬੰਦੇ, 5 ਜੌਲ ਸੀ ਉਹਨਾਂ ਦੇ ਲਾਸਟ ਨੇ। ਉਹ ਜੁਬਾ ਸਿਟੀ ਮੂਵ ਹੋਏ 1907 'ਚ। ਉਹਨਾਂ ਵਿੱਚੋਂ ਇੱਕ ਪਰਿਵਾਰ ਦਾ ਹੈਗਾ ਕੁੱਲੀ ਸਿੰਘ ਜੌਲ ਸੀਗੇ। ਉਹਨਾਂ ਦਾ ਬੇਟਾ ਡਾਕਟਰ ਜੌਲ ਸਿੰਘ ਪਹਿਲਾ ਸਿੱਖ ਡਾਕਟਰ ਬਣਿਆ ਇਸ ਸ਼ਹਿਰ ਦੇ ਵਿੱਚ। ਡਾਕਟਰ ਜੌਲ 102 ਸਾਲ ਦੀ ਉਹਨਾਂ ਦੀ ਉਮਰ ਹੈ, ਅਜੇ ਵੀ ਚੜ੍ਹਦੀ ਕਲਾ 'ਚ ਨੇ, ਜੁਬਾ ਸਿਟੀ 'ਚ ਰਹਿੰਦੇ ਨੇ। ਤੇ ਜਿਹੜਾ ਦੂਜਾ ਸੀਗਾ ਜਿਨ੍ਹਾਂ ਨੂੰ ਮੈਂ ਜਾਣਦਾ, ਉਹ ਸਾਡੇ ਸੁਸਾਇਟੀ ਦੇ ਪ੍ਰੈਜ਼ੀਡੈਂਟ ਨੇ, ਕੁਲਵੰਤ ਸਿੰਘ ਜੌਲ। ਉਹਨਾਂ ਦੇ ਦਾਦਾ ਜੀ ਸੀਗੇ ਆਨੰਦ ਸਿੰਘ ਜੌਲ। ਤੇ ਇਹ ਹੋਇਆ ਕੀ ਵੀ ਅੱਜ ਤੋਂ ਕੋਈ 10 ਕੁ ਸਾਲ ਪਹਿਲਾਂ ਨਾ ਬਲਿੰਗਮ ਸ਼ਹਿਰ ਵਾਲਿਆਂ ਨੂੰ ਇਹ ਮਹਿਸੂਸ ਹੋਇਆ ਵੀ ਅਸੀਂ ਬਹੁਤ ਵੱਡੀ ਗਲਤੀ ਕੀਤੀ। ਉਹਨਾਂ ਨੇ ਇੱਕ ਆਰਚ ਆਫ ਹੀਲਿੰਗ ਬਣਾਈ ਆ ਤੇ ਸਾਡੀ ਕਮੇਟੀ ਤੋਂ ਮਾਫੀ ਮੰਗੀ ਤੇ ਇੱਥੋਂ ਬੁਲਾਇਆ। ਮੈਂ ਵੀ ਗਿਆ ਸੀ ਉੱਥੇ, ਤੇ ਜੌਲ ਫੈਮਿਲੀ ਵੀ ਗਈ ਸੀ, ਤੇ ਜੌਲ ਸਾਹਿਬ ਨੇ ਤਾਂ ਉਹਨਾਂ ਨੂੰ ਪੈਸੇ ਵੀ ਕਾਫੀ ਡੋਨੇਟ ਕੀਤੇ ਉਹ ਆਰਚ ਬਣਾਉਣ ਲਈ। ਸੋ ਮੇਰਾ ਕਹਿਣ ਦਾ ਮਤਲਬ ਹੈ ਵੀ ਅਮਰੀਕਾ ਦੇ ਵਿੱਚ ਬਹੁਤ ਕੁਝ ਹੋਇਆ, ਪਰ ਐਟਲੀਸਟ ਉਹਨਾਂ ਨੇ 100 ਸਾਲ ਬਾਅਦ ਇਹ ਮਹਿਸੂਸ ਕੀਤਾ ਵੀ ਅਸੀਂ ਗਲਤੀ ਕੀਤੀ। ਮੈਂ ਉਹਨਾਂ ਨੂੰ ਦੱਸਿਆ, ਮੈਂ ਕਿਹਾ ਜਿਹੜੇ ਬੰਦੇ ਤੁਸੀਂ ਕੱਢੇ ਸੀ ਆਪਣੇ ਸ਼ਹਿਰ 'ਚੋਂ, ਹੁਣ ਉਹਨਾਂ ਦੇ ਬੱਚੇ ਅੱਗੇ ਡਾਕਟਰ, ਇੰਜੀਨੀਅਰ, ਪ੍ਰੋਫੈਸਰ, ਤੁਸੀਂ ਇੰਨੇ ਕਾਬਲ ਬੰਦੇ ਇੱਥੋਂ ਕੱਢਦੇ, ਨਹੀਂ ਉਹ ਤੁਹਾਡਾ ਫਾਇਦਾ ਹੋਣਾ ਸੀ, ਫਾਇਦਾ ਹੋ ਗਿਆ।